ਵੀ ਸਪੇਸ ਐਕਸ ਦੀ ਇੱਕ ਹੋਰ ਫਲਾਈਟ ਉਹ ਜਿਹੜੀ ਆ ਕ੍ਰੈਸ਼ ਹੋ ਗਈ ਤੇ ਐਂਡਸ ਇਨ ਫਲੇਮਸ, ਤੇ ਉਹਦੇ ਨਾਲ ਡਿਬਰੀ ਜਿਹੜੀ ਆ ਗਰਾਊਂਡ ਦੇ ਉੱਤੇ ਡਿੱਗੀ, ਜਿਸ ਕਰਕੇ ਫਲੋਰੀਡਾ ਦੇ ਵਿੱਚ ਲਗਭਗ ਸਾਰੇ ਹੀ ਜਿਹੜੇ ਪਲੇਨਸ ਆ ਉਹਨਾਂ ਨੂੰ ਗਰਾਊਂਡ ਕਰਨਾ ਪਿਆ ਤਾਂ ਕਿ ਕਿਸੇ ਦਾ ਜਿਹੜਾ ਨੁਕਸਾਨ ਨਾ ਹੋ ਜਾਵੇ। ਸਪੇਸ ਐਕਸ ਦੇ ਜਿਹੜੇ ਫਾਊਂਡਰ ਬਿਲੀਅਨਰ ਇਲੋਨ ਮਸਕ ਆ, ਅੱਜ ਦੀ ਡੇਟ ਦੇ ਵਿੱਚ ਜੇ ਦੁਨੀਆ 'ਚ ਦੋ ਬੰਦਿਆਂ ਦੀ ਸਭ ਤੋਂ ਵੱਧ ਚਰਚਾ ਹੁੰਦੀ ਹੈ, ਇੱਕ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਤੇ ਦੂਜੀ ਇਲੋਨ ਮਸਕ ਦੀ। ਸੋ ਇਲੋਨ ਮਸਕ ਜੋ ਯੂਐਸ ਡੌਜ ਨੂੰ ਹੈਡ ਕਰਦੇ ਆ, ਉਹਨਾਂ ਦੀ ਇਹ ਸਪੇਸ ਐਕਸ ਕੰਪਨੀ ਆ। ਤੇ ਹਜੇ ਫਾਈਨਲ ਕਹਿੰਦੇ ਡਾਟਾ ਜੋ ਇਸ ਫਲਾਈਟ ਦੀ ਟੈਸਟ ਤੋਂ ਆਉਣਾ ਆ ਵੀ ਕੀ ਕਾਰਨ ਹੋਇਆ ਉਹ ਬਾਅਦ ਦੇ ਵਿੱਚ ਪਤਾ ਲੱਗਣਾ ਆ। ਪਰ ਇਹ ਮਸਕ ਹੋਣਾ ਦਾ ਇੱਕ ਵਿਜ਼ਨ ਹੈਗਾ ਵੀ ਮਾਰਸ ਦੇ ਉੱਤੇ ਜਾ ਕੇ ਕੋਲੋਨਾਈਜ਼ ਕਰਨਾ ਤੇ ਉੱਥੇ ਸਾਰਾ ਕੁਝ ਸੈਟਅਪ ਕਰਨਾ। ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤਾ ਸੀ ਕਿ ਨਾਸਾ ਨੇ $4 ਬਿਲੀਅਨ ਇਸ ਦੇ ਵਿੱਚ ਸਪੈਂਡ ਕੀਤਾ ਹੈਗਾ। ਇਹ ਜਿਹੜਾ ਸਪੇਸ ਏਜੰਸੀ ਦਾ ਆਰਟੇਮਿਸ ਪ੍ਰੋਗਰਾਮ ਹੈਗਾ ਆ, ਸਰਵਿਸ ਟੂ ਅਰਥ ਆਰਬਿਟ, ਮੂਨ, ਮਾਰਸ ਤੇ ਬਿਯੋਂਡ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਜੋ ਕ੍ਰੈਸ਼ ਹੋਏ ਆ ਸਪੇਸ ਐਕਸ ਦੇ, ਇਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਿ ਪਤਾ ਲੱਗ ਸਕੇ ਵੀ ਕੀ ਕਾਰਨ ਆ। 8 ਵਜੇ ਦੇ ਕਰੀਬ ਮਿਆਮੀ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਕੱਲ ਸ਼ਾਮੀ ਸੀ, ਉਹਨਾਂ ਨੇ ਦੱਸਿਆ ਵੀ ਉਹਦੇ ਕਰਕੇ ਜਿਹੜਾ ਸਪੇਸ ਲਾਂਚ ਡਿਬਰੀ ਡਿੱਗੀ ਆ, ਬਹੁਤ ਸਾਰੀਆਂ ਫਲਾਈਟਸ ਡਿਲੇ ਕੀਤੀਆਂ ਗਈਆਂ, ਗਰਾਊਂਡ ਕੀਤੀਆਂ ਗਈਆਂ ਤਾਂ ਕਿ ਕਿਸੇ ਤਰ੍ਹਾਂ ਦੀ ਘਟਨਾ ਨਾ ਵਾਪਰੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਚਰਚਾ ਕਰਦੇ ਜਾਈਏ, ਇਕੋਨਮੀ ਦੇ ਨਾਲ ਸੰਬੰਧਿਤ ਜਿਹੜੀ ਗੱਲ ਕਰਦੇ ਹਾਂ। ਯੂਐਸ ਦੀ ਇਕੋਨਮੀ ਦੇ ਵਿੱਚ 1,51,000 ਜੌਬਸ ਫਰਵਰੀ ਮਹੀਨੇ ਦੇ ਵਿੱਚ ਐਡ ਹੋਈਆਂ ਆ। ਕਹਿੰਦੇ ਵੀ ਇਹ ਜਿਹੜੇ ਆંકੜੇ ਆ ਇਸ ਟਾਈਮ ਬਿਊਰੋ ਆਫ ਲੇਬਰ ਸਟੈਟਸ ਨੇ ਜਾਰੀ ਕੀਤੇ ਆ। ਅਨਇੰਪਲੋਇਮੈਂਟ ਦੀ ਦਰ 4% ਤੋਂ ਵੱਧ ਕੇ 4.1 ਦੇ ਉੱਤੇ ਇਹ ਪਹੁੰਚ ਗਈ ਆ, ਜਿਸ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੀਆਂ ਜਿਹੜੀਆਂ ਲੇ-ਆਫਸ ਦਾ ਦੌਰ ਆ ਨਾਲ ਦੇ ਨਾਲ ਚੱਲ ਰਿਹਾ। ਜਨਵਰੀ ਮਹੀਨੇ ਦੇ ਜਿਹੜੇ ਰਿਵਾਈਜ਼ਡ ਗੇਨਸ ਆ ਉਹਨਾਂ ਨੂੰ 1,25,000 ਦੇ ਉੱਤੇ ਰੱਖਿਆ ਗਿਆ ਹੈਗਾ ਆ। ਉਧਰ ਟਰੰਪ ਹੋਣਾ ਦੇ ਉਸ ਤੇ ਪੈਰਲਲ ਜਿਹੜੇ ਟੈਰਿਫ ਆ ਰਹੇ ਆ, ਇਕੋਨਮੀ ਨੂੰ ਕਹਿੰਦੇ ਵੀ ਉਹ ਚੋਕ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ, ਪਰ ਟਰੰਪ ਹੋਣਾ ਦੇ ਟੈਰਿਫਸ ਦੇ ਉੱਤੇ ਜਿਹੜੇ ਨਾਲ ਦੇ ਨਾਲ ਯੂ-ਟਰਨ ਵੀ ਜਿਹੜੇ ਹਰਜੋਤ ਸਿੰਘ ਜੀ ਆਉਂਦੇ ਆ, ਉਹਦੇ ਤੋਂ ਵੀ ਲੋਕ ਇਸ ਟਾਈਮ ਪਹੁੰਚ ਚੁੱਕੇ ਆ ਵੀ ਅਸਲ ਦੇ ਵਿੱਚ ਇਵੈਂਚੁਅਲੀ ਹੋਣਾ ਕੀ ਆ। ਅੱਜ